ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ। ਲੰਘੇ ਕੁਝ ਘੰਟੇ ਪਹਿਲਾਂ ਜਿਹੜੀ ਪੰਜਾਬ ਦੇ ਵਿੱਚ ਵੱਡੀ ਹਲਚਲ ਹੋਈ ਹੈ, ਖਾਸ ਕਰਕੇ ਦਿੱਲੀ ਦੇ ਵਿੱਚ। ਉਸ ਤੋਂ ਬਾਅਦ ਜਿਹੜੇ 7 ਗਏ ਨੇ ਰਾਜ ਸਭਾ ਮੈਂਬਰ, ਉਹਨਾਂ ਨੂੰ ਆਮ ਆਦਮੀ ਪਾਰਟੀ ਗੱਦਾਰ ਕਹਿ ਰਹੀ ਹੈ। ਅਸਲੀ ਗੱਦਾਰ ਕੌਣ ਆ, ਜਾਣ ਵਾਲੇ ਜਾਂ ਫਿਰ ਭੇਜਣ ਵਾਲੇ ਜੀ? ਬਿਲਕੁਲ, ਤੁਹਾਡਾ ਸਵਾਲ ਬਹੁਤ ਵਾਜਬ ਹੈ ਕਿ ਆਖਰ ਗੱਦਾਰ ਹੈ ਕੌਣ। ਜੀ, ਪਹਿਲੀ ਗੱਲ ਤਾਂ ਇਹ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਸਭ ਤੋਂ ਸਖਤ ਨੋਟਿਸ ਲਿਆ ਇਸ ਘਟਨਾ ਦਾ। ਤੁਰੰਤ ਪ੍ਰੈਸ ਕਾਨਫਰੰਸ ਜਿਹੇ ਸ਼ਬਦ ਗੱਦਾਰ ਹੈ ਨਾ, ਤੇ ਫਿਰ ਅੰਨਾ ਖੂਹ ਸੀ ਜਿੱਚ ਡਿੱਗੇ, ਬੰਦੇ ਖਾਣੀ ਪਾਰਟੀ ਜਿਹੜੀ ਲੈ ਗਈ ਹੈ ਨਾ, ਪਤਾ ਨਹੀਂ ਹੋਰ ਕੀ ਕੁਛ ਬੜੇ ਅਲੰਕਾਰ ਲਾ ਕੇ ਹੈ ਨਾ, ਮਤਲਬ ਕਿ ਗੱਲ ਕਹੀ ਐਮਾਜ਼ੋਨ ਤੇ ਪਤਾ ਨਹੀਂ ਕਾਹਦੇ ਤੇ ਕੋਈ ਇਹੀ ਜੀ ਕਰੰਸੀ ਨਹੀਂ ਬਣੀ ਜਿਹੜੀ ਮੈਨੂੰ ਖਰੀਦ ਸਕੇ, ਬਹੁਤ ਕੁਛ। ਭੱਜੀ ਦੀ ਮਜਬੂਰੀ ਹੋਣੀ, ਉਹਦੀ ਕਮੈਂਟਰੀ ਇਹ ਹੋਊਗੀ ਤਾਂ ਕਰਕੇ। ਸਹੀ ਹੈ। ਤੇ ਬਾਕੀ ਸਾਰਿਆਂ ਨੂੰ ਭੇਜਣ ਦੀ ਤੁਹਾਡੀ ਕਿਹੜੀ ਮਜਬੂਰੀ ਸੀ? ਸਵਾਲ ਤਾਂ ਇਹ ਹੈ। ਜਿਸ ਦਿਨ ਇਹ ਨੁਮਾਇੰਦੇ ਭੇਜੇ ਗਏ ਸੀ, ਉਸੇ ਦਿਨ ਅੱਧੇ ਤੋਂ ਵੱਧ ਪੰਜਾਬ ਨੇ ਉੱਠ ਕੇ ਕਿਹਾ ਸੀ ਕਿ ਗਲਤ ਕਰ ਰਹੇ ਹੋ। ਸਹੀ ਹੈ। ਉਸੇ ਦਿਨ ਪੰਜਾਬ ਨੇ ਪੁੱਛਿਆ ਸੀ ਕਿ ਇਹਨਾਂ ਚੋਂ ਕਿਹੜਾ ਪੰਜਾਬ ਦਾ ਝਲਕਾਰਾ ਮਿਲਦਾ, ਇਹ ਤਾਂ ਦੱਸ ਦਿਓ। ਸਹੀ ਗੱਲ, ਬਿਲਕੁਲ ਜੀ। ਇਹ ਕਿਹੜੇ ਖਿੱਤੇ ਦੀ, ਕਿਹੜੇ ਇਲਾਕੇ ਦੀ, ਕਿਹੜੇ ਲੋਕਾਂ ਦੀ, ਕਾਹਦੀ ਨੁਮਾਇੰਦਗੀ ਕਰਨ ਚੱਲੇ ਨੇ ਉੱਥੇ, ਤਾਂ ਦੱਸ ਦਿਓ। ਤਾਂ ਤੁਹਾਡੇ ਕੋਲ ਜਵਾਬ ਨਹੀਂ ਸੀਗਾ, ਬਿਲਕੁਲ ਜੀ। ਕਿਉਂਕਿ ਤਦ ਤੁਹਾਨੂੰ ਥੈਲੀਆਂ ਦੀ ਖਣਕ ਦਿਖਦੀ ਸੀ। ਜੇ ਤੁਸੀਂ ਸੌਦਾ ਕੀਤਾ ਤੇ ਉਹ ਸੌਦੇਬਾਜ਼ ਸੀ, ਫਿਰ ਅੱਜ ਅਗਲੇ ਅੱਗੇ ਸੌਦਾ ਕਰਕੇ। ਸਹੀ ਗੱਲ। ਇਹ ਤਾਂ ਖੇਲ ਤਾਂ ਸੌਦੇ ਦਾ ਨਾ। ਜਦੋਂ ਬਾਜ਼ਾਰ 'ਚ ਵਿਕਣ ਲਈ ਆਈ ਕਿ ਤੁਹਾਡੇ ਕੋਲ ਵਿਕੇ ਤੇ ਹੋਰਾਂ ਕੋਲ ਵਿਕੇ, ਮਾਲ ਤਾਂ ਵਿਕਾਊ ਹੈ ਨਾ। ਬਸ ਤਗੜਾ ਵਪਾਰੀ ਲੈ ਗਿਆ। ਬਿਲਕੁਲ ਲੈ ਗਿਆ। ਪ੍ਰਵੀਨ ਜੀ, ਪੰਜਾਬ ਤੋਂ 7 ਰਾਜ ਸਭਾ ਸੀਟਾਂ ਨੇ ਜੀ। 7 ਦੀਆਂ 7 ਆਮ ਆਦਮੀ ਪਾਰਟੀ ਦੇ ਹਿੱਸੇ ਆਈਆਂ, ਕਿਉਂਕਿ ਇਹਨਾਂ ਦੇ 92 ਐਮਐਲਏ ਜਿੱਤ ਕੇ ਆਏ ਸੀ। ਸਹੀ ਹੈ। 7 ਚੋਂ ਇੱਕ ਇਹਨਾਂ ਨੇ ਭੇਜਿਆ ਕਿ ਜੀ ਅਸੀਂ ਸੰਤ ਬਲਬੀਰ ਸਿੰਘ ਸਿੰਚਿਆਲ ਵਾਤਾਵਰਨ ਪੱਖੀ ਨੇ, ਕੰਮ ਕਰਦੇ ਨੇ, ਬਈ ਦਾ ਕਾਰਜ ਵੱਡਾ ਹੈ। ਉਹ ਕਹਿੰਦੇ ਚਲਾ ਤਾਂ ਜਾਨਾ, ਮੈਂ ਜਾਣ ਤੋਂ ਤਾਂ ਨਹੀਂ ਨਾ ਕਰਦਾ, ਪਰ ਸਿੱਧਾ ਪਾਰਟੀ ਵਾਲਾ ਠੱਪਾ ਜਾਣਾ ਲਾਇਓ ਮੇਰੇ ਤੇ, ਉਹ ਮੈਂ ਤੁਹਾਡੇ ਨਾਲ ਆ। ਚਲੋ ਮਾੜਾ ਜਿਹਾ ਕਿਨਾਰਾ ਕਰਕੇ ਗਏ, ਤੇ ਕੱਲ ਉਹਨਾਂ ਨੇ ਆਪਣੀ ਸ਼ਾਖ ਵੱਡੀ ਕੀਤੀ ਆ। ਠੀਕ ਆ, ਕਿ ਮੈਂ ਨਹੀਂ ਜਾ ਰਿਹਾ ਤੁਹਾਡੇ ਨਾਲ ਅੱਗੇ। ਸੋ ਉਹਨਾਂ ਨੂੰ ਛੱਡ ਕੇ ਬਾਕੀ ਜਿਹੜੇ 6 ਸੀ, ਉਹ 6 ਦੇ 6 ਜੇ ਰਾਘਵ ਚੱਡੇ ਦੀ ਪ੍ਰੈਸ ਕਾਨਫਰੰਸ ਸੁਣੋ ਤਾਂ ਉਹਦੇ ਹਿਸਾਬ ਨਾਲ ਚਲੇ ਗਏ। 3 ਤਾਂ ਉਹ ਪਟੇ ਪੁਟੇ ਜੇ ਪਵਾ ਕੇ ਉਹ ਗੁਲਦਸਤੇ ਜੇ ਲੈ ਕੇ ਕੰਮ ਨਿਬੇੜ ਲਿਆ। ਹਾਂਜੀ, ਬਿਲਕੁਲ। ਉਹ ਕਹਿੰਦੇ ਅਸੀਂ ਜੀ ਲਿਖ ਕੇ ਦੇਤਾ ਕਿ ਜੀ ਦਸਤਖਤ ਨੇ ਬਕਾਇਦਾ 7 ਰਾਜ ਸਭਾ ਮੈਂਬਰਾਂ ਦੇ। ਹੁਣ ਉਹਨਾਂ 'ਚ 6 ਪੰਜਾਬ ਦੇ 7 ਚੋਂ ਨੇ, ਇੱਕ ਦਿੱਲੀ ਵਾਲੇ 3 ਚੋਂ ਹੈ। ਹੁਣ ਇਸ ਪਹਿਲੂ ਦੇ ਉੱਤੇ ਜਦੋਂ ਤੁਸੀਂ ਨਜ਼ਰ ਮਾਰੋ, ਰਾਘਵ ਚੱਡਾ, ਸੰਦੀਪ ਪਾਠਕ, ਹਰਭਜਨ ਸਿੰਘ ਭੱਜੀ, ਰਜਿੰਦਰ ਗੁਪਤਾ, ਜਿਹੜੇ ਤਾਜ਼ੇ ਗਏ ਨੇ ਅਜੇ ਸੰਜੀਵ ਅਰੋੜਾ ਦੀ ਥਾਂ ਤੇ। ਸਹੀ ਹੈ। ਟ੍ਰਾਈਡੈਂਟ ਵਾਲੇ ਅਸ਼ੋਕ ਮਿੱਤਲ, ਵਿਕਰਮ ਸਾਨੀ, ਤੇ ਉਹ ਤੋਂ ਵੱਧ ਸਵਾਤੀ ਮਾਲੀਵਾਲ ਜੀ। ਹੁਣ ਸਵਾਤੀ ਮਾਲੀਵਾਲ ਨਾਲ 36 ਦਾ ਅੰਕੜਾ ਚੱਲ ਰਿਹਾ ਸੀ, ਪਹਿਲਾਂ ਬਹੁਤ ਖਾਸ ਸੀ ਕੇਜਰੀਵਾਲ ਦੀ। 36 ਦਾ ਅੰਕੜਾ ਚੱਲ ਰਿਹਾ ਸੀ, ਉਹ ਕੱਲੀ ਸੀ, ਨਾ ਤੁਸੀਂ ਉਹਨੂੰ ਕੱਢ ਸਕਦੇ ਸੀ, ਨਾ ਕੁਛ ਕਰ ਸਕਦੇ ਸੀ, ਉਹਦੀ ਮੈਂਬਰੀ ਹੈਗੀ ਸੀ। ਤੇ ਇੱਧਰ ਪੰਜਾਬ ਵਾਲਿਆਂ ਦੇ ਵਿੱਚੋਂ ਅਸ਼ੋਕ ਮਿੱਤਲ, ਰਜਿੰਦਰ ਗੁਪਤਾ ਜਾਂ ਵਿਕਰਮ ਸਾਨੀ ਹੈ ਨਾ, ਹਰਭਜਨ ਸਿੰਘ ਭੱਜੀ, ਇਹਨਾਂ ਦੀ ਯੋਗਤਾ ਕੀ ਹੈ? ਇਹ ਕਾਰੋਬਾਰੀ ਨੇ, ਵਪਾਰੀ ਨੇ, ਸਹੀ ਹੈ, ਪੈਸਾ ਹੈ, ਫੇਮ ਹੈ, ਨਾਮ ਹੈ, ਤੇ ਉਹਦੇ ਆਧਾਰ ਤੇ ਭੇਜ ਦੋ। ਕੀ ਇਹ ਪਿੰਡ ਦੀ ਨੁਮਾਇੰਦਗੀ ਕਰਦੇ ਨੇ? ਕੀ ਇਹ ਕਿਸਾਨੀ ਦੀ ਨੁਮਾਇੰਦਗੀ ਕਰਦੇ ਨੇ? ਕੀ ਇਹ ਮਜ਼ਦੂਰੀ ਦੀ ਨੁਮਾਇੰਦਗੀ ਕਰਦੇ ਨੇ? ਕੀ ਇਹ ਪੰਜਾਬ ਨੂੰ ਧਰਾਤਲ ਦੇ ਮਸਲਿਆਂ ਨੂੰ ਸਮਝ ਕੇ ਉਹਨਾਂ ਦੀ ਚਾਰਜੋਈ ਕਰਦੇ ਨੇ? ਕੀ ਇਹ ਕਾਰੋਬਾਰੀ ਵਪਾਰੀਆਂ ਦੀ ਵੀ ਨੁਮਾਇੰਦਗੀ ਕਰਦੇ ਨੇ ਕਿ ਨਹੀਂ? ਸਵਾਲ ਤਾਂ ਇਹ ਵੀ ਹੈ। ਸਹੀ ਹੈ। ਤੇ ਇਹ ਸਾਰੀ ਸਥਿਤੀ ਦੇ ਵਿੱਚ 2 ਉਹ ਬੰਦੇ ਭੇਜੇ। ਚਲੋ ਮੈਂ ਕਹਿਣਾ ਇਹ ਪੰਜਾਬ ਦੀ ਨੁਮਾਇੰਦਗੀ ਨਹੀਂ ਕਰਦੇ, ਪਰ ਜਨਮਜਾਤ ਤੋਂ ਤਾਂ ਪੰਜਾਬ ਦੇ ਸੀ, ਮਾੜੇ ਮੋਟੇ ਕੋਈ ਕਨੈਕਸ਼ਨ ਤਾਂ ਜੁੜਦਾ ਸੀ। 2 ਤਾਂ ਉਹ ਭੇਜੇ ਜਿਹੜੇ ਜਨਮਜਾਤ ਤੋਂ ਵੀ ਪੰਜਾਬ ਨਾਲ ਕੋਈ ਤਾਲੁਕਾਤ ਨਹੀਂ ਸੀ। ਸਿਰਫ ਉਹਨਾਂ ਦੀ ਪਹਿਚਾਣ ਕੀ ਸੀ ਕਿ ਕੇਜਰੀਵਾਲ ਦੇ ਸਕੇ ਪੁੱਤ ਬਣੇ ਸੀ ਉਹ, ਤੇ ਪੰਜਾਬ ਦੀਆਂ ਕੁੰਜੀਆਂ ਉਹਨਾਂ ਨੂੰ ਫੜਾਤੀਆਂ ਸੀ। ਕਹਿਣ ਨੂੰ ਚੌਕੀਦਾਰ ਭਗਵੰਤ ਮਾਨ ਲਾਇਆ ਸੀ, ਪਰ ਖਜ਼ਾਨੇ ਤੇ ਕੁੰਡਲੀਆਂ ਮਾਰ ਕੇ ਉਹ ਬਿਠਾਏ ਸੀ, ਕਦੇ ਰਾਘਵ ਚੱਡਾ, ਕਦੇ ਸੰਦੀਪ ਪਾਠਕ। ਸਹੀ ਹੈ।
ਜਨਾਬ ਜਿਨ੍ਹਾਂ ਨੂੰ ਅੱਜ ਇਹਨਾਂ ਤੇ ਤਰਸ ਆਉਂਦਾ ਹੋਣਾ ਉਹ ਯਾਦ ਰੱਖਣ, ਪੰਜਾਬ ਨੂੰ ਲੁੱਟਿਆ ਕੁੱਟਿਆ ਇਹਨਾਂ ਦੋਆਂ ਨੇ ਵੀ ਘੱਟ ਨੀਗਾ। ਸਹੀ ਗੱਲ। ਮੁੱਖ ਮੰਤਰੀ ਕਹਿਣ ਨੂੰ ਮੁੱਖ ਮੰਤਰੀ ਸੀ, ਰਾਘਵ ਚੱਡਾ ਕੋਲ ਗੋਡੀਆਂ ਲਾ ਕੇ ਬੈਠਦੇ ਸੀ ਅਫਸਰ। ਸੰਦੀਪ ਪਾਠਕ ਤੈਅ ਕਰਦਾ ਸੀ ਪੰਜਾਬ ਦਾ ਸਾਰਾ ਰੋਡ ਮੈਪ। ਤੇ ਇਹ ਦੋਏ ਕੇਜਰੀਵਾਲ ਦੇ ਸਕੇ ਪੁੱਤ ਸੀ ਜੀ। ਸਹੀ ਹੈ। ਤੇ ਹੁਣ ਜੇ ਸਕੇ ਪੁੱਤ ਵੀ ਵਿਕ ਗਏ ਫਿਰ ਦੂਜਿਆਂ ਨੂੰ ਦੋਸ਼ ਕੀ? ਸਹੀ ਹੈ। ਤੋ ਇਸ ਲਈ ਅਕਸਰ ਹੁੰਦਾ ਇਹ ਆ ਕਿ ਪਾਰਟੀ ਦੇ ਅੰਦਰ ਜੇ ਤੁਹਾਨੂੰ ਅਹੁਦਾ ਨਾ ਮਿਲੇ, ਰੁਤਬਾ ਨਾ ਮਿਲੇ, ਸਨਮਾਨ ਨਾ ਮਿਲੇ, ਹੈ ਨਾ, ਸਥਾਨ ਨਾ ਮਿਲੇ, ਫਿਰ ਤਾਂ ਬੰਦਾ ਰੁੱਸੇ ਹੋਵੇ, ਗੁੱਸੇ ਹੋਵੇ, ਕਿਸੇ ਪਾਸੇ ਜਾਵੇ। ਇਹਨਾਂ ਨੂੰ ਤਾਂ ਸਾਰਾ ਕੁਝ ਮਿਲਿਆ। ਇਹ ਵੀ ਚਲੇਗੀ। ਰਾਜ ਸਭਾ ਮਿਲੀ, ਕੁਰਸੀ ਮਿਲੀ, ਕੋਠੀਆਂ ਮਿਲੀਆਂ, ਕਾਰਾਂ ਮਿਲੀਆਂ, ਤਾਕਤ ਮਿਲੀ, ਹੈ ਨਾ, ਤੇ ਪੰਜਾਬ ਚਲਾਉਣ ਨੂੰ ਮੁਫਤ ਚ 2 ਨੂੰ ਬਿਨਾਂ ਚੁਣੇ ਮਿਲਿਆ। ਉਹ ਵੀ ਚਲੇ ਜੀ। ਫਿਰ ਹੁਣ ਕੀ ਹੈ? ਰਾਘਵ ਚੱਡਾ ਨੂੰ ਹਟਾਇਆ ਕਿ ਤੁਸੀਂ ਜੀ ਰਾਜ ਸਭਾ ਦੇ ਵਿੱਚ ਹੁਣ ਡਿਪਟੀ ਅਹੁਦੇ ਤੇ ਨਹੀਂ ਰਹੋਗੇ ਜੀ, ਤੁਹਾਨੂੰ ਪਾਰਟੀ ਦੇ ਕੋਟੇ ਚੋਂ ਬੋਲਣ ਦੀ ਇਜਾਜ਼ਤ ਨਹੀਂ ਮਿਲੂਗੀ ਜੀ ਜੀ। ਤੇ ਤੁਸੀਂ ਉਹਦੀ ਥਾਂ ਤੇ ਦੇ ਕਿਹਨੂੰ ਰਹੇ ਸੀ? ਅਸ਼ੋਕ ਮਿੱਤਲ ਨੂੰ, ਜਿਹਨੂੰ ਅਗਲਾ ਕੱਲ ਨਾਲ ਬਿਠਾ ਕੇ ਬੈਠਾ ਸੀ। ਸਾਡੇ ਕੋਲ ਜਾਣਕਾਰੀ ਆ ਗਈ, ਸਾਰਾ ਪੰਜਾਬ ਅਸੀਂ ਜਿੱਤ ਰਹੇ ਹਾਂ। ਉਹ ਜਾਣਕਾਰੀ ਆ ਗਈ, ਆ ਜਾਣਕਾਰੀ ਪਤਾ ਵੀ ਨਹੀਂ, ਜਿਹਨੂੰ ਡਿਪਟੀ ਅਹੁਦੇ ਤੇ ਬਿਠਾ ਰਹੇ ਹੋ ਉਧਰ ਇਹ ਪਹਿਲਾਂ ਹੀ ਆ। ਇੰਨੀ ਵੀ ਜਾਣਕਾਰੀ ਨਹੀਂ ਤੁਹਾਡੇ ਕੋਲ। ਸੋ ਇਹ ਸਾਰੇ ਵਰਤਾਰੇ ਨੇ ਲਿਆ ਕੇ ਸਾਡੇ ਮੂਹਰੇ ਦ੍ਰਿਸ਼ ਰੱਖਤਾ ਕਿ ਭਾਈ ਇਹ ਸੌਦਾ ਹੋਣਾ ਸੀ, ਅੱਜ ਨਹੀਂ ਤਾਂ ਕੱਲ ਹੋਣਾ ਸੀ, ਹੋ ਗਿਆ। ਸਵਾਲ ਇਹਦੇ ਵਿੱਚੋਂ ਸਭ ਤੋਂ ਵੱਡਾ ਇਹ ਹੈ, ਜਿਹੜੀ ਗੱਲ ਤੁਸੀਂ ਕਰ ਰਹੇ ਹੋ, ਕਿ ਕੱਲ ਭਗਵੰਤ ਮਾਨ ਜੀ ਇਹਨਾਂ ਨੂੰ ਗੱਦਾਰ ਦਾ ਸਰਟੀਫਿਕੇਟ ਦੇ ਰਹੇ ਸੀ, ਸੰਜੇ ਸਿੰਘ ਵੀ ਲੱਗੇ, ਕੇਜਰੀਵਾਲ ਦੀ ਪੋਸਟ, ਪੰਜਾਬ ਕੇ ਸਾਥ ਧੋਖਾ। ਪੰਜਾਬ ਦੇ ਨਾਲ ਧੋਖਾ ਤਾਂ ਉਦਣ ਹੋਇਆ ਸੀ ਜਿੱਦਣ ਇਹ 7 ਭੇਜੇ ਸੀ। ਸਹੀ ਹੈ, ਬਿਲਕੁਲ। ਪੰਜਾਬ ਦੇ ਨਾਲ ਤਾਂ ਗੱਦਾਰੀ ਉਦਣ ਹੋਈ ਸੀ ਜਿੱਦਣ ਇਹ ਭੇਜੇ ਸੀ, ਤੇ ਹੁਣ ਗੱਦਾਰੀ ਪੰਜਾਬ ਨਾਲ ਥੋੜਾ ਹੋਈ ਹੈ। ਸਹੀ ਹੈ। ਸੋ ਪੰਜਾਬ ਦੇ ਜੇ ਹਵਾਲੇ ਨਾਲ ਸਮਝਣਾ ਹੋਵੇ ਗੱਦਾਰੀ ਕੀਤੀ ਕਿਹਨੇ, ਜਿਹੜੇ ਗਏ ਉਹਨਾਂ ਨੇ, ਜਾਂ ਜਿਨ੍ਹਾਂ ਨੇ ਪਹਿਲੀ ਵਾਰ ਕੇਜਰੀਵਾਲ ਨੇ ਪਾਰਟੀ ਇਹਨਾਂ ਨੂੰ ਭੇਜਿਆ ਸੀ ਉਹਨਾਂ ਨੇ। ਸਹੀ ਹੈ, ਬਿਲਕੁਲ। ਤੋ ਇਸ ਲਈ ਇਹ ਸਥਿਤੀ ਬਣੀ ਕਿਉਂ ਹੈ ਇਹ ਵੀ ਸਮਝਣ ਦੀ ਲੋੜ ਹੈ, ਕਿਉਂਕਿ ਪਾਰਟੀ ਦੀ ਕੋਈ ਵੀ ਵਿਚਾਰਧਾਰਾ ਨਹੀਂ। ਜਦੋਂ ਤੁਹਾਡੀ ਕੋਈ ਵਿਚਾਰਧਾਰਾ ਨਹੀਂ, ਤੁਹਾਨੂੰ ਲੱਗਦਾ ਕਿ ਅਸੀਂ ਫੇਮ ਲੈ ਕੇ ਜਾਂ ਪ੍ਰੋਪੋਗੰਡਾ ਸਿਰਜ ਕੇ, ਨਰੇਟਿਵ ਸਿਰਜ ਕੇ ਅੱਗੇ ਵਧਾ ਲਾਂਗੇ। ਸੋ ਅਗਲਿਆਂ ਨੇ ਇਹਨਾਂ ਦੇ ਮੂਹਰੇ ਨਵਾਂ ਨਰੇਟਿਵ ਰੱਖਤਾ, ਅਗਲੇ ਚਲੇ ਗਏ, ਉਸ ਨਰੇਟਿਵ ਚ ਅਗਲੇ ਵਿਕ ਗਏ, ਤੇ ਹੁਣ ਸੌਦਾ ਹੋ ਗਿਆ, ਹੁਣ ਕਰੀ ਜਾਓ। ਸੋ ਰਾਘਵ ਚੱਡਾ, ਸੰਦੀਪ ਪਾਠਕ ਤੇ ਅਸ਼ੋਕ ਮਿੱਤਲ ਤਾਂ ਕੱਲ ਨਵੇਂ ਪ੍ਰਧਾਨ ਜੀ ਨੂੰ ਮਿਲ ਕੇ ਬਾਗੋ ਬਾਗ ਹੋ ਗਏ ਲੱਡੂ ਖਾ ਕੇ, ਹੈ ਨਾ, ਤੇ ਬਾਕੀਆਂ ਦੇ ਉਹ ਕਹਿੰਦੇ ਨੇ ਦਸਤਖਤ ਕਰਾ ਕੇ ਦਿੱਤੇ ਹੋਏ ਨੇ ਜੀ, ਸਾਡੀ ਗਾਰੰਟੀ ਆ। ਸੋ ਹੁਣ ਇਹ ਸੱਤਾਂ ਚੋਂ ਤੁਸੀਂ ਇਹ ਦੇਖੋ ਕਿ ਰਾਜ ਸਭਾ ਦੇ ਵਿੱਚ 7 ਪੰਜਾਬ ਤੋਂ ਸੀ, 3 ਦਿੱਲੀ ਤੋਂ ਸੀ, 10 ਸੀ ਇਹਨਾਂ ਦੇ। ਹਾਂਜੀ ਹਾਂਜੀ। ਜੇ 6 ਵੀ ਜਾਂਦੇ ਤਾਂ ਵੀ ਇਹਨਾਂ ਤੇ ਦਲ ਬਦਲੂ ਕਾਨੂੰਨ ਲਾਗੂ ਹੁੰਦਾ। 6.67 ਸਮਥਿੰਗ ਬਣਦਾ 2/3, ਤੇ ਇਸ ਲਈ 7 ਚਲੇ ਗਏ। ਹੁਣ ਤਾਂ ਦਲ ਬਦਲੂ ਕਾਨੂੰਨ ਵੀ ਲਾਗੂ ਨਹੀਂ ਹੋਣਾ, ਤੁਸੀਂ ਕੁਝ ਨਹੀਂ ਕਰ ਸਕਦੇ। ਤੇ ਜੇ ਵੈਸੇ ਦੇਖੋ ਤਾਂ ਕੁੱਲ 13 ਮੈਂਬਰ ਨੇ ਲੋਕ ਸਭਾ ਤੇ ਰਾਜ ਸਭਾ ਦੇ ਮਿਲਾ ਕੇ ਆਮ ਆਦਮੀ ਪਾਰਟੀ, ਜਿਹਦੇ ਚੋਂ 10 ਪੰਜਾਬ ਦੇ ਹੀ ਨੇ ਇਕੱਲੇ। ਜੀ ਸਹੀ ਹੈ। ਤੇ 3 ਸੀ ਇਕੱਲੇ ਦਿੱਲੀ ਤੋਂ, 3 ਚੋਂ 2 ਰਹਿ ਗਏ ਦਿੱਲੀ ਵਾਲੇ, ਤੇ ਇੱਧਰ 2 ਲੋਕ ਸਭਾ ਵਾਲੇ ਰਹਿ ਗਏ, 1 ਰਾਜ ਸਭਾ ਚ ਇਹਨਾਂ ਦਾ ਰਹਿ ਗਿਆ। ਹਾਂਜੀ। ਸੋ ਇਸ ਲਈ 13 ਦੇ ਵਿੱਚੋਂ 7 ਚਲੇ ਗਏ, ਹੁਣ ਇਹਨਾਂ ਕੋਲ 6 ਨੇ, ਮਤਲਬ ਜੇ ਆਪਾਂ ਕਹੀਏ, ਤੇ 6 ਚੋਂ ਵੀ 4 ਪੰਜਾਬ ਦੇ ਨੇ ਅਜੇ ਵੀ, 2 ਲੋਕ ਸਭਾ ਚ, 3 ਲੋਕ ਸਭਾ ਚ ਤੇ 1 ਰਾਜ ਸਭਾ ਚ। ਸੋ ਇਹ ਸਥਿਤੀ ਹੈ। ਇਸ ਲਈ ਇੱਕ ਤਰ੍ਹਾਂ ਨਾਲ ਰਾਜ ਸਭਾ ਚ ਤਾਂ ਮੁੱਕ ਗਈ ਪਾਰਟੀ, ਤੇ ਲੋਕ ਸਭਾ ਚ ਵੀ ਕੁਝ ਵੀ ਹੋ ਸਕਦਾ ਕਦੇ ਵੀ। ਹਾਂਜੀ, 29 ਚ ਪਤਾ ਲੱਗ ਜੂਗਾ। ਜੇ ਲੋਕ ਸਭਾ ਦੇ ਵਿੱਚ ਵੀ ਖੇਲਾ ਹੋ ਗਿਆ ਤਾਂ ਕਹਿਣੇ ਕੀ ਆ।